हाँ जी चाचा जी। हाँ जी सेहत वल रही है? शुक्र है, कभी बिगड़ भी जाती है, बिगड़ गई है थोड़े दिनों तो। ठीक है जी। ते ये दसो कि अपना सारा दिन डेरे ते ही लंघदा है? हाँ हफ्ता को हो गया होना, पहला नहीं था। अच्छा पहला मस्जिद ही जाता हाँ। ठीक है। उत्थे जिन्ना चिर बैठा रहना उन्ना चिर पढ़ते रहना। सही जी। फिर वो दोस्त ने वो ना जिस वेले असर की नमाज पढ़ लैनी उन्हें फिर घर लै जान छड्ड। ते पिंड च किन्नियां कु मसीतां ने इस वेले? असल दो इतल ने। इतल केड़े पास? चढ़ पासे स्कूल दे नाल। अच्छा दो ही, एक लंघ पासे एक चढ़ पासे। अच्छा एक आ है एक उतल है। ठीक है। चार पांच मस्जिदां, पांच को मस्जिदां हैं ने, यानी घमेयारां वाले पासे भी मौजूद है। मेन मस्जिद जिहड़ी है जामिया मस्जिद जिहड़ी है घमेयारां वाले पासे, जिहड़ी घमेयारां वाली मस्जिद भी आंदी है। हां जी पुली वाली मस्जिद। पुली वाली मस्जिद ते एक अंदर होई मौलवी सरदार साहब वाली जी। ये वड्डियां ते दो ही ने मेरा मस्जिद। हां जी एक मौलवी अफजल साहब वाली भी जी जी। अच्छा ठीक हो गया। और सूफी होना रही है ना एक सूफी साहब वाली या सूफी अख्तर साहब या ठीक हो गया। वो स्कूलों लंघ पासे ते मौलवी वाली चढ़ पासे एक ये हो गया है ते कोई अफसर वाली हुई। ते ये दसो कि अपना पिंड च हर साल ईद दे त्यौहार आउंदे ने ते सारियां मस्जिदां दा सिलसिला रोज़ियां दे विच भरपूर, फिर लोग इबादतगाहां च जांदे ने। सही है, सही है, वधिया कम। तो उलमा इकराम जिहड़े ने इत्थे हर मस्जिद च मौजूद ने। सारे ठीक हो गया। हाफिज साहब लाए मुंडे पिंड दे बड़े हाफिज हो। अच्छा मुंडे पिंड दे काफ़ी हाफिज हो गए। बहुत वधिया बहुत वधिया। ਇਹ ਜੀ ਸਾਡੇ ਕੋਲ ਪਰਾਲੀ ਪਈ ਹੈ, ਹਸੀਬ ਸਾਹਿਬ ਜ਼ਰਾ ਇਹਦੀ ਵੀਡੀਓ ਕੈਚ ਕਰੋ। ਇਹ ਅਸੀਂ ਲੋਕਾਂ ਨੂੰ ਦੱਸਣਾ ਕਿ ਇਹ ਅਸਲ ਫਿਤਰਤ ਪਿੰਡ ਦੀ ਜਿਹੜੀ ਅਸਲ ਇਹ ਹੈ ਔਰ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਪਰਾਲੀ ਕੀ ਹੁੰਦੀ ਹੈ। ਪਰਾਲੀ ਇਹਨਾਂ ਦਾ ਭੈਂਸਾਂ ਦਾ ਚਾਰਾ ਹੀ ਹੈ। ਹਾਂਜੀ ਹਾਂਜੀ ਮੱਝਾਂ ਦਾ ਤੂੜੀ ਖਤਮ ਹੋ ਜਾਂਦੀ ਹੈ ਤੇ ਫਿਰ ਇਹ ਦਸੰਬਰ ਜਨਵਰੀ ਫਰਵਰੀ ਜਿਹੜਾ ਨਾ ਇਹ ਜਾਨਵਰਾਂ ਦਾ ਚਾਰਾ ਹੈ। ਯਾਨੀ ਦਸੰਬਰ ਜਨਵਰੀ ਫਰਵਰੀ 3 ਮਹੀਨੇ ਲੋਕ ਆ ਸੁੱਕਾ ਚਾਰਾ ਪਾਉਂਦੇ ਨੇ ਇਹਨਾਂ ਨੂੰ ਮੱਝਾਂ ਗਾਵਾਂ ਜੀ। ਸਹੀ ਠੀਕ ਹੋ ਗਿਆ ਜੀ ਠੀਕ ਹੋ ਗਿਆ ਜੀ ਬਹੁਤ ਵਧੀਆ ਜੀ। ਵੇਖੋ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡਾ ਡੇਰਾ ਨਹਿਰ ਦੇ ਕਿਨਾਰੇ ਤੇ। ਹਾਂਜੀ ਤੇ ਇਹ ਦੱਸੋ ਪਾਣੀ ਇੱਥੇ ਕਿੰਨੀ ਕੁ ਖੁਦਾਈ ਕਰੀਏ ਤੇ ਆ ਜਾਂਦਾ? ਤਕਰੀਬਨ 40 ਫੁੱਟ ਤੇ ਆ ਜਾਂਦਾ। 40 ਫੁੱਟ ਤੇ ਪਾਣੀ ਆ ਜਾਂਦਾ ਔਰ ਪਾਣੀ ਵੀ ਮਿਨਰਲ ਵਾਟਰ ਹੈ, ਮਾਦਨੀਆਤੀ ਪਾਣੀ ਕਿ ਇਹਨੂੰ ਆਪਣਾ ਕਿਸੇ ਕਿਸਮ ਦੀ ਜਿਹੜੀ ਹੈ ਨਾ ਸਫਾਈ ਦੀ ਲੋੜ ਨਹੀਂ, ਕਿਸੇ ਫਿਲਟਰ ਦੀ ਲੋੜ ਨਹੀਂ ਔਰ ਸਾਫ ਸੁਥਰਾ ਪਾਣੀ ਇੰਜ ਹੀ ਹੈ ਨਾ ਜੀ। ਅਸੀਂ ਗਏ ਤੁਹਾਡੀ ਗੱਲ ਟੋਕਣ ਵਾਲੀ ਠੰਡਾ ਤੇ ਮਿੱਠਾ ਪਾਣੀ ਟੀਕਾ ਲਵਾਉਣ। ਅੱਛਾ ਜੀ ਜਿਹੜੇ ਗਏ ਨਾ ਦੂਜੀ ਦੀ ਉਹਨਾਂ ਪੁੱਛਿਆ ਕਿੱਥੋਂ ਕਿਹੜੇ ਪਿੰਡ ਆਇਆ। ਅੱਛਾ ਮੈਂ ਉਹਨਾਂ ਨੂੰ ਆਖਿਆ ਕਿ ਅਬਦਾਲ ਦਾ ਪਾਣੀ ਜਿਹੜਾ ਬਿਹਤਰੀਨ ਹੈ ਤਾਂ ਕਿ ਤੁਹਾਡੀ ਸਿਹਤ ਸਾਰਿਆਂ ਦੀ ਚੱਲੀ। ਬੜੇ ਆਏ ਨੇ ਉੱਥੋਂ ਤੁਹਾਡੇ ਪਿੰਡ ਦੇ ਤੇ ਸਾਰੇ ਠੀਕ ਨੇ। ਅੱਛਾ ਮਾਸ਼ਾਅੱਲਾ ਵੀ ਅਬਦਾਲ ਦੇ ਹੁੰਦਾ ਤੁਹਾਡੇ ਪਾਣੀ ਜਿਹੜਾ ਪਾਣੀ ਵਾਧੂ ਹੈ। ਕੋਈ ਹੈਪਾਟਾਈਟਿਸ ਤਾਂ ਨਹੀਂ ਇੱਥੇ? ਨਹੀਂ ਜੀ ਬਹੁਤ ਘੱਟ ਮਕਦਾਰ ਹੈ। ਅੱਛਾ ਉਹ ਵੀ ਉਸ ਬੰਦੇ ਨੂੰ ਜਿਹੜਾ ਜ਼ਿਆਦਾਤਰ ਹੋਟਲ ਦਾ ਖਾਣਾ ਖਾਂਦਾ ਹੈ ਜਾਂ ਬਾਹਰ ਰਿਹਾ ਸ਼ਹਿਰੋਂ ਬਾਹਰ ਜ਼ਿਆਦਾ ਅਰਸਾ ਰਿਹਾ। ਅੱਛਾ ਪਿੰਡ ਦੇ ਜਿਹੜੇ ਮੁਕਾਮੀ ਨੇ ਉਹਨਾਂ 'ਚ ਅਲਾਮਤ ਨਹੀਂ ਹੈ, ਸ਼ਿਕਾਇਤ ਨਹੀਂ ਹੈ। ਸਹੀ ਉਹ ਨਹਿਰ ਦੀ ਵਜ੍ਹਾ ਤੋਂ ਕਿ ਸਾਫ ਸੁਥਰਾ ਪਾਣੀ ਸਾਫ ਹੈ, ਮਾਹੌਲ ਸਾਫ ਹੈ। ਹਾਂ ਉਸ ਵਜ੍ਹਾ ਤੋਂ ਇਹੋ ਜਿਹਾ ਮਾਹੌਲ ਬੜੀ ਨਿਆਮਤ ਹੈ ਜੀ। ਬੜੀ ਨਿਆਮਤ ਹੈ। ਨਹੀਂ ਤੇ ਅਸੀਂ ਸ਼ਹਿਰਾਂ ਵਾਲੇ ਤੇ ਫਿਲਟਰਾਂ ਤੇ ਜਾਈਦਾ ਪਾਣੀ ਭਰਨ ਤੇ ਗੈਲਨਾਂ ਦੇ ਵਿੱਚ ਲਿਆਣਾ ਤੇ ਨਾ ਤਾਂ ਫੋਟੋ ਗੁਟਰਾਂ ਵਾਲੇ ਖੜਦੇ। ਅੱਛਾ ਗੁਟਰਾਂ ਵਾਲੇ ਵੀ ਖੜਦੇ ਨੇ ਇਥੋਂ ਖੜਦੇ ਨੇ ਪਾਣੀ। ਅੱਛਾ ਪੀਣ ਲਈ। ਹਾਂ ਵੇਖੋ ਗੁਟਰਾਂ ਵਾਲੀ ਕਿਹੜਾ ਦੂਰ ਹੈ। ਲੋ ਜੀ ਚਾਚਾ ਜੀ ਸ਼ਫੀ ਨਾਲ ਗੱਲਬਾਤ ਜਾਰੀ ਹੈ। ਸਾਡੇ ਨਾਲ ਮਲਕ ਫੈਸਲ ਸਾਹਿਬ ਵੀ ਮੌਜੂਦ ਨੇ ਤੇ ਕੈਮਰਾਮੈਨ ਹਸੀਬ ਸਾਹਿਬ ਵੀ ਬੜੀ ਮਹਾਰਤ ਦੇ ਨਾਲ ਵੀਡੀਓ ਬਣਾ ਰਹੇ ਨੇ। ਤੇ ਇਹ ਵੇਖੇ ਅਸੀਂ ਫਿਤਰਤ ਦੇ ਇਸ ਨਿਜ਼ਾਮ ਨੂੰ ਬਜ਼ਰੀਆ ਵੀਡੀਓ ਲੋਕਾਂ ਤੱਕ ਪਹੁੰਚਾ ਰਹੇ ਹਾਂ ਕਿ ਜਿਹੜੀ ਸਾਡੀ ਅਸਲ ਹੈ ਉਹ ਸਾਡੇ ਪਿੰਡ ਨੇ। ਪਿੰਡ ਮੁੱਕ ਗਿਆ ਤੇ ਸਮਝੋ ਪਾਕਿਸਤਾਨ ਮੁੱਕ ਗਿਆ। ਪੰਜਾਬ ਜਿਹੜਾ ਉਹਦੇ ਨਾਲ ਹੀ ਹਰਿਆਲੀ ਹੈ ਜੀ। पंजाब जैसा जरखेज खिता पूरी दुनिया च नहीं। बिल्कुल सही है।
ਤਾਂ ਹੀ ਮੀਆਂ ਸਾਹਿਬ ਨੇ ਫਰਮਾਇਆ ਸੀ ਨਾ, ਡਿੱਠੇ ਕਈ ਮੁਲਕ ਅੰਦਰ ਜਾਗ ਤੇ ਖਾਬ, ਨਾ ਡਿੱਠਾ ਮਿਸਲ ਹੁਸਨਾਬਾਦ ਪੰਜਾਬ। ਤੇ ਵੇਖੋ ਜੀ, ਇਹ ਕੋਈ ਛੋਟੀ ਜਿਹੀ ਗੱਲ ਨਹੀਂ ਉਹਨਾਂ ਆਖੀ। ਉਸ ਜ਼ਮਾਨੇ 'ਚ ਅਗਰ ਚ ਨਹਿਰਾਂ ਨਹੀਂ ਹਨ ਲੇਕਿਨ ਦਰਿਆ ਸਨ, ਖੂਹ ਸਨ। ਅੱਛਾ ਇਹ ਦੱਸੋ ਕਿ ਜਿਹੜੀ ਪਹਿਲਾਂ ਇੱਥੇ ਵਾਈ ਬੀਜੀ ਸੀ ਪਿੰਡ 'ਚ ਨਹਿਰਾਂ ਤੋਂ ਪਹਿਲਾਂ, ਉਹ ਖੂਹਾਂ ਦੇ ਜ਼ਰੀਏ ਹੁੰਦੀ ਸੀ ਤੇ ਖੂਹ ਚੱਲਦੇ ਹਨ ਭਰਪੂਰ ਇੱਥੇ ਫਿਰ? ਚਲੀ 24 ਘੰਟੇ ਜਾ ਨਾਲ ਜਿੱਥੇ ਮੁੰਜੀ ਲਾਉਂਦੇ ਹਨ ਨਾ। ਅੱਛਾ। ਹੁਣ ਉਹ ਜਿਹੜੇ ਨਹਿਰ ਪਾਰ ਹੈ ਉੱਥੇ ਸਿਰਫ ਮੁੰਜੀ ਲੱਗਦੀ ਸੀ। ਅੱਛਾ। ਕਣਕ ਨਹੀਂ, ਹੋਰ ਚੀਜ਼ ਨਹੀਂ ਸੀ ਹੁੰਦੀ। ਤੇ ਢੱਗਿਆਂ ਦੇ ਜ਼ਰੀਏ ਖੂਹ ਚੱਲਦੇ ਹਨ? ਆਹ ਬਲਦ ਜਿਹੜੇ ਹੁੰਦੇ ਹਨ, ਬਲਦ। ਉਹਨੂੰ ਨਾ ਖੂਹ ਵਾਲਿਆਂ ਨੇ ਇੱਕ ਡਾਚੀ ਰੱਖੀ ਸੀ, ਢੱਗੇ ਰੱਖੇ ਸਨ। ਅੱਛਾ। ਠੰਡੇ ਵੀ ਸਨ। ਉਹ ਇੱਕ ਜੋਗ ਥੱਕ ਗਈ, ਅੱਗੋਂ ਹੋਰ ਵੀ ਚਲਾ ਲਈਏ। ਅੱਛਾ, ਮਾਸ਼ਾਅੱਲਾ ਮਾਸ਼ਾਅੱਲਾ। ਤੇ ਹੁਣ ਵੀ ਕੋਈ ਪਿੰਡ 'ਚ ਖੂਹ ਹੈ ਪੁਰਾਣਾ ਮੌਜੂਦ ਇਸ ਵੇਲੇ? ਇਹ ਖੂਹੀ ਵਾਲੀ ਮਸਜਿਦ ਵੀ ਮਸ਼ਹੂਰ ਹੈ ਨਾ? ਉਹ ਖੂਹੀਆਂ ਵੀ ਮੁੱਕ ਗਈਆਂ, ਉਹ ਵੀ ਮੁੱਕ ਗਈਆਂ ਨੇ। ਬਹਰਹਾਲ ਜੀ, ਇਹ ਪੁਰਾਣੀਆਂ ਚੀਜ਼ਾਂ ਨੂੰ ਮਹਿਫੂਜ਼ ਵੀ ਰੱਖਣਾ ਚਾਹੀਦਾ। ਬਿਲਕੁਲ ਸਾਰੀਆਂ ਚੀਜ਼ਾਂ ਨੂੰ ਯਕਦਮ ਖ਼ਤਮ ਨਹੀਂ ਕਰ ਦੇਣਾ ਚਾਹੀਦਾ। ਤੇ ਦੇਖੋ, ਪੂਰੀ ਦੁਨੀਆ 'ਚ ਤਹਫ਼ੁਜ਼ ਕੀਤਾ ਜਾਂਦਾ ਪੁਰਾਣੀਆਂ ਚੀਜ਼ਾਂ ਦਾ, ਉਹਨਾਂ ਨੂੰ ਸੰਭਾਲ ਕੇ ਵਰਤਿਆ ਜਾਂਦਾ ਹੈ ਤਾਂ ਕਿ ਦੱਸਿਆ ਜਾਏ ਕਿ ਸਾਡਾ ਮਾਜ਼ੀ ਨਾਲ ਵੀ ਇੱਕ ਰਾਬਤਾ ਹੈ। ਜਰਮਨੀ ਦੇ ਵਿੱਚ ਜੀ ਦੱਸਦੇ ਨੇ, ਮੈਂ ਇੱਕ ਦੋਸਤ ਨਾਲ ਟੈਕਸਟਾਈਲ ਦੀ ਇੰਡਸਟਰੀ ਦੇ ਹਵਾਲੇ ਨਾਲ ਗੱਲ ਕੀਤੀ, ਉਹਨੇ ਕਿਹਾ ਜੀ ਚਰਖਾ ਐਜ਼ ਆ ਅਲਾਮਤ ਉਹਨਾਂ ਨੇ ਰੱਖਿਆ ਹੈ, ਪੁਰਾਣਾ ਚਰਖਾ ਹੱਥ ਵਾਲਾ। ਹੁਣ ਤਾਂ ਵੱਡੀਆਂ ਮਸ਼ੀਨਾਂ ਆ ਗਈਆਂ। ਤਾਂ ਉਹਨਾਂ ਨੇ ਦੱਸਿਆ ਜਰਮਨ ਨੇ ਕਿ ਦੇਖੋ ਅਸੀਂ ਇੱਥੋਂ ਸ਼ੁਰੂ ਹੋਏ ਹਾਂ, ਸਾਡੀ ਅਸਲ ਹੈ ਸੀ। ਹੁਣ ਠੀਕ ਹੈ ਮਸ਼ੀਨਾਂ ਦੇ ਉੱਤੇ ਸਟਿਚਿੰਗ ਨਿਟਿੰਗ ਸਾਰਾ ਕੁਝ ਹੋ ਰਿਹਾ, ਲੇਕਿਨ ਉਹਨਾਂ ਕਿਹਾ ਬੇਸਿਕਲੀ ਉਹ ਵੀ ਚਰਖਾ ਹੀ ਹੈ, ਮਸ਼ੀਨੀ ਚਰਖਾ। ਤੇ ਜਿਹੜਾ ਪੁਰਾਣਾ ਚਰਖਾ ਹੈ ਜਿਹਦੇ ਬਾਰੇ ਬਾਬਾ ਬੁੱਲੇ ਸ਼ਾਹ ਨੇ ਕਿਹਾ ਸੀ ਕਰ ਕੱਤਣ ਵੱਲ ਧਿਆਨ ਕੁੜੇ, ਠੀਕ ਹੈ ਨਾ ਜੀ। ਤੇ ਇਹ ਵੇ ਕਿ ਜਿੰਨਾ ਜ਼ਿਆਦਾ ਕੋਸ਼ਿਸ਼ ਕਰੋ ਕਿ ਉਹ ਆਪਣੇ ਨੇਕ ਅਮਲ ਕਰ ਲਓ। ਬਜ਼ੁਰਗਾਂ ਦੀ ਇਹੀ ਤਾਲੀਮਾਤ ਸਨ ਕਿ ਚਰਖੇ ਨੂੰ ਇੱਕ ਇਨਸਾਨੀ ਜਿਸਮ ਦੇ ਨਾਲ ਤਸ਼ਬੀਹ ਦੇ ਕੇ ਬੁੱਲੇ ਸ਼ਾਹ ਸਾਹਿਬ ਨੇ ਥਾਂ ਥਾਂ ਕਿਹਾ ਸੀ, ਇੱਕ ਔਖਾ ਵੇਲਾ ਆਏਗਾ ਸਭ ਸਾਖ ਸੈਨ ਬਚ ਜਾਵੇਗਾ, ਕਰ ਮਦਦ ਪਾਰ ਲੰਘਾਵੇਗਾ, ਉਹ ਬੁੱਲੇ ਦਾ ਸੁਲਤਾਨ ਕੁੜੇ ਕਰ ਕੱਤਨ ਵੱਲ ਧਿਆਨ ਕੁੜੇ। ਤੇ ਆਪਣਾ ਵੇਲਾ ਸਾਂਭ ਕੇ ਨੇਕੀ ਦੇ ਕੰਮ ਕਰਨਾ ਔਰ ਚਰਖੇ ਨੂੰ ਐਜ਼ ਅਲਾਮਤ ਦੇ ਤੌਰ ਤੇ ਵਰਤਿਆ ਜਾਣਾ। ਅੱਛਾ ਇਹ ਦੱਸੋ ਕਿ ਪਿੰਡ ਦੇ ਅੰਦਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਜੁੱਤੀਆਂ ਵੀ ਬਣਾਈਆਂ ਜਾਂਦੀਆਂ ਹਨ, ਤੇ ਜਿਹੜਾ ਬਿਸਤਰੇ ਹਨ, ਹੁਣ ਦਰੀ ਹੈ ਜਾਂ ਕੱਪੜ ਸੀ ਕੱਪੜੇ ਪਾਉਣ ਵਾਲੇ, ਇਹ ਵੀ ਪਿੰਡ 'ਚ ਹੀ ਬਣਦੇ ਸਨ? ਅੱਛਾ, ਇਹ ਵੀ ਪਿੰਡ ਦੀ ਦਰੀ ਜਿਹੜੀ ਹੈ ਬਣੀ ਹੋਈ ਹੈ, ਬਹੁਤ ਵਧੀਆ। ਇਹ ਮਤਲਬ ਇਹ ਸ਼ੁਰੂ ਤੋਂ ਹੀ ਇੱਥੇ ਸਾਰਾ ਕੁਝ ਕੰਮ ਮੌਜੂਦ ਸੀ? ਖੱਡੀਆਂ ਵੀ? ਠੀਕ ਹੈ। ਤੇ ਕੱਪੜਾ ਛਪੜਾ ਵੀ ਇੱਥੇ ਹੀ ਬਣਦਾ ਸੀ, ਖੱਦਰ ਦਾ ਜਿਹੜਾ ਸਿਲਸਿਲਾ? ਠੀਕ ਹੈ। ਖੇਸ ਵੀ ਬਣਾਉਂਦੇ ਸਨ? ਸਹੀ ਹੈ। ਯਾਨੀ ਮਤਲਬ ਇਹ ਕਿ ਪਿੰਡ 'ਚ ਹੀ ਹਰ ਸ਼ੈ ਲੱਭ ਜਾਂਦੀ ਸੀ। ਚਰਖੇ ਜਿਹੜੇ ਸਨ, ਚਰਖੇ ਤੋਂ ਪੰਜਾਂਦੇ ਹਨ ਤੇ ਕਰਦੀਆਂ ਹਨ ਬੀਬੀਆਂ। ਅੱਛਾ। ਖੱਦਰ ਬਣਾ ਲਿਆ, ਖੇਸ ਬਣਾ ਲਿਆ, ਜੋ ਮਰਜ਼ੀ ਬਣਾਇਆ। ਯਾਨੀ ਖੇਸ ਤੋਂ ਲੈ ਕੇ ਪਾਉਣ ਵਾਲੇ ਕੱਪੜੇ ਸਾਰੇ ਪਿੰਡ 'ਚ ਤਿਆਰ ਹੁੰਦੇ ਸਨ? ਹੁਣ ਨਹੀਂ ਨਾ ਉਹ ਪਾਉਣਾ, ਬਸ ਫਿਰ ਵੇਲਾ ਬਦਲ ਗਿਆ ਤੇ ਹਾਲਾਤ, ਪੁਰਾਣੇ ਲੋਕ ਖਤਮ ਹੋ ਗਏ। ਹਾਂਜੀ, ਨਾਲੇ ਰਵਾਇਤ ਬਦਲ ਗਈਆਂ, ਮਸ਼ੀਨਾਂ ਨੇ ਜਗ੍ਹਾ ਲੈ ਲਈ। ਇਹ ਜਿਹਨੂੰ ਤੁਸੀਂ ਕਹਿ ਲਓ ਕਿ ਸੰਤੀ ਇਨਕਲਾਬ ਆਉਂਦੇ ਨੇ, ਬਰਫ਼ ਇਨਸਾਨੀ ਹਯਾਤੀ ਦੇ ਹਵਾਲੇ ਨਾਲ ਮਸ਼ੀਨਾਂ ਦਾ ਕਬਜ਼ਾ ਜਿਹੜਾ ਨਾ ਇਹ ਤਬਾਹੀ ਦੀ ਅਲਾਮਤ ਹੈ। ਤੇ ਬਹਰਹਾਲ ਜਿਹੜਾ ਪੁਰਾਣਾ ਦੌਰ ਸੀ ਉਸ ਦੀ ਸਾਂਭ ਵੀ ਕਰਨੀ ਚਾਹੀਦੀ ਹੈ। ਤੇ ਪਿੰਡ ਦੇ ਅੰਦਰ ਪਿੰਡਾਂ ਨੂੰ ਸਾਂਭ ਕੇ ਉਹ ਜਿਹੜੀ ਸਾਡੀ ਸੰਤਾਂ ਸਨ, ਛੋਟੀਆਂ ਛੋਟੀਆਂ ਜੁੱਤੀਆਂ ਪਿੰਡ 'ਚ ਬਣਨਾ ਵੇਖਣਾ ਹੁਣ ਬੰਦ ਹੋ ਗਈਆਂ ਨੇ। ਇਸ ਤੋਂ ਇਲਾਵਾ ਇਹ ਮੰਜੀਆਂ ਪਿੰਡ 'ਚ ਬਣਦੀਆਂ ਸਨ ਬਕਾਇਦਾ, ਤੇ ਔਰ ਬੜੀਆਂ ਸੋਹਣੀਆਂ ਲੱਕੜ ਦੀਆਂ ਮੰਜੀਆਂ ਤਿਆਰ ਹੁੰਦੀਆਂ ਸਨ। ਅਨਵਾਰ ਸੀ ਜਾਂ ਸੂਤਰ ਸੀ, ਵਾਨ ਸੀ, ਉਹ ਸਾਰਾ ਸਿਲਸਿਲਾ ਹੀ ਇੱਥੇ ਸੀ ਨਾ ਜੀ, ਸਭ ਕੁਝ। ਤੇ ਤੁਹਾਡੇ ਆਪਣੇ ਨਾਲ ਦੇ ਯਾਰ ਬੇਲੀ ਜਿਹੜੇ ਸਾਂ ਉਹ ਵੀ ਹੈ ਜੇ? ਸਾਰੇ ਟੁਰ ਗਏ, ਸਾਰੇ ਟੁਰ ਗਏ ਨੇ। ਤੇ ਹੁਣ ਕੋਈ ਯਾਰ ਬੇਲੀ ਕੋਈ ਨਹੀਂ ਰਹਿ ਗਿਆ? ਨਹੀਂ, ਹੁਣ ਦੋ ਨਾ ਹੈ ਤੇ ਹੋਰ ਕੋਈ ਨਹੀਂ। ਜਾਂ ਔਲਾਦ ਹੀ ਆਪਣੀ ਅੱਲਾਹ ਕਰਮ ਕਰੇ। ਆਮੀਨ ਆਮੀਨ। ਸਹੀ ਹੈ। ਯਾਰ ਹੀ ਹੋਰ ਕੋਈ ਨਹੀਂ ਬਚਿਆ। ਤੇ ਜਿਹੜੇ ਯਾਰਾਂ ਦੋਸਤਾਂ ਨਾਲ ਕਦੀ ਸ਼ਹਿਰ ਵੀ ਜਾਂਦੇ ਸੋ? ਕਦੀ ਵਧੀਆ ਗਏ। ਅੱਛਾ। ਤੇ ਕਿੰਨਾ ਗੱਡੀਆਂ ਬੱਸਾਂ ਤੇ ਕਿ ਪੈਦਲ ਹੀ ਚਲੇ ਜਾਂਦੇ ਸੋ? ਪੈਦਲ ਵੀ ਲੱਗੇ ਜਾਣੇ, ਟਾਂਗੇ ਨਹੀਂ ਜਾਂਦੇ, ਟਾਂਗੇ ਸਨ ਉਦੋਂ ਟਾਂਗੇ ਸਨ। ਸਹੀ ਹੈ। ਇੱਥੇ ਸਾਡੇ ਪਿੰਡ ਦੇ 12-13 ਟਾਂਗੇ ਸਨ। ਅੱਛਾ। ਤੇ ਗੁਜਰਾਂ ਵਾਲੇ ਜਾਂਦੇ ਸੋ? ਪੂਰੇ ਵੀ ਸਨ ਉਹ।
सही है। ਪਹਿਲਾਂ ਉਹ ਲੈਂਦੇ ਨਾ 8 ਨੇ ਫਿਰ ਰੁਪਈਆ ਫਿਰ 2। अच्छा हौली हौली बढ़ता गया। ठीक ठीक। ਸੋਨਾ ਬੁੜਾ ਨਹੀਂ ਲੈ ਚਲੇ ਲੈਂਦੇ। अच्छा चलो जी, अल्लाह ताला तुहानू सेहत और तंदुरुस्ती दई रखे जी। अल्लाह ताला जी तो इन्हां दी हयाती लम्मी करे, सेहत अता करे ते आबाद शाद रखे, ये डेरे वास्ते रहन ते अल्लाह ताला इसे तरह ही खुशियां देंदा रहे। लो जी चाचा जी, बहुत वधिया अज दा तुहाडे नाल मुलाकात होई है, बड़ी मेहरबानी, रब राखा ते अल्लाह बेली।